47 विच ऐसी पई मार सी बचपन वाला यार नासर मिला दे फिर मैनू पुत्तरा लाहौर तां विखा दे फिर मैनू पुत्तरा लाहौर तां विखा दे फिर मैनू पुत्तरा लाहौर तां विखा दे अखी वेख लाशा छड्डी आया तां मारदा डुलिया सी खून जिथे मेरे परिवार दा अखी वेख लाशा छड्डी आया तां मारदा अज भी ओ रोंदी रू नू थोड़ा तबरा दे ਧੀਆਂ ਭੈਣਾਂ ਹੋਈਆਂ ਬਹੁਤ ਰੰਡੀਆਂ ਟੁੱਟੇ ਹੋਏ ਪੰਜਾਬ ਦੇ ਤਾਂ ਪੈ ਗਈਆਂ ਵੰਡੀਆਂ ਬੇਪਤ ਧੀਆਂ ਭੈਣਾਂ ਹੋਈਆਂ ਬਹੁਤ ਰੰਡੀਆਂ ਟੁੱਟੇ ਹੋਏ ਪੰਜਾਬ ਦੇ ਤਾਂ ਪੈ ਗਈਆਂ ਵੰਡੀਆਂ ਤੜਫਦੀ ਸਕੂਨ दा दुआ दे फिर मैनू पुत्तरा लाहौर तां विखा दे फिर मैनू पुत्तरा लाहौर तां विखा दे साडे खेत जिथे कट्ठे पींदे खांदे सी दुख सुख साडे लख विंदरा सांझे सी सांझे साडे खेत जिथे कट्ठे पींदे खांदे सी दुख सुख साडे लख विंदरा सांझे सी फिर उस मिट्टी दी महकता दुआ दे फिर मैनू पुत्तरा लाहौर तां विखा दे फिर मैनू पुत्तरा लाहौर तां विखा दे फिर मैनू पुत्तरा लाहौर तां विखा दे की हाल चाल ने ठीक हो? अल्लाह दा इस पिंड दा की नाम जी? बलाकी ਚੱਕ ਆਂਦੇ ਨੇ 82 ਆ ਨੰਬਰ 82 ਚੱਕ ਬਲਾਕੀ 82 ਜੀ। ਅੱਛਾ ਤੇ ਤੁਸੀਂ ਤੇ ਵਸਿੰਦੇ ਹੋ? ਹਾਂਜੀ ਠੀਕ ਹੋ ਗਿਆ। 47 ਵਿੱਚ ਜਿਹੜੇ ਆਪਣੇ ਸਰਦਾਰ ਵੀਰ ਇਸ ਪਿੰਡ 'ਚ ਰਹਿੰਦੇ ਸੀ ਜੀ ਉਹਨਾਂ ਨੂੰ ਜਾਣਦੇ ਹੋ? ਹਾਂਜੀ ਮੈਂ ਜਾਣਦਾ। ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ 47 ਵਿੱਚ? 13 ਸਾਲਾਂ ਦਾ ਸਮੇਂ। ਅੱਛਾ 13 ਸਾਲਾਂ ਦਾ। ਤਗੜਾ ਜਵਾਨ ਹੀ ਬਣ ਜਾਂਦਾ 13 ਸਾਲਾਂ ਦਾ। ਹੁਣ ਤੇ ਖਾਣ ਨੂੰ ਕੁਝ ਨਹੀਂ ਉਦੋਂ ਲੱਭਦਾ ਸੀ। ਅੱਛਾ ਹਾਂ
ਪਰਸਰਾਮ ਸੀ ਇੱਕ ਨਾਂ, ਇੱਕ ਹਾਂਜੀ ਇੱਕ ਨਾਂ ਸੀਗਾ ਦੇਵੀਦਾਸ ਅੱਛਾ ਤੇ ਚੂਨੀ ਲਾਲ, ਅੱਛਾ। ਇੱਕ ਮੇਲਾ ਰਾਮ, ਅੱਛਾ ਇੱਕ ਚੇਤੂ ਝੂਰ ਸਣ, ਇੱਕ ਹੰਸਰਾਮ ਬਾਹਮਣ, ਵਾਹ ਜੀ ਵਾਹ। ਇੱਕ ਜੀ ਉਹਦਾ ਦੀਵਾਨ ਸੀ ਇੱਕ ਨਾਂ, ਅੱਛਾ ਦੀਵਾਨ, ਇਹ ਬਾਹਮਣ ਸਨ। ਅੱਛਾ ਤੇ ਇਹ ਜਿਹੜੇ ਸਨ ਇਹਨਾਂ ਨੂੰ ਖੱਤਰੀ ਜਾਂਦੇ ਸੀ ਰੋੜੇ। ਅੱਛਾ ਅਰੋੜਾ ਠੀਕ ਹੋ ਗਿਆ। ਇਹ ਜਿਹੜੇ ਸਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਰਸਰਾਮ ਹਾਂ ਹਾਂ ਦੇਵੀਦਾਸ, ਠੀਕ ਹੋ ਗਿਆ ਠੀਕ ਹੋ ਗਿਆ। ਇਹ ਦੋਵੇਂ ਭਰਾ ਸੀ, ਇਹਨਾਂ ਦੀ ਅੱਛਾ। ਦੁਕਾਨਾਂ ਸੀ, ਅੱਛਾ ਇਹ ਜ਼ਮੀਨ ਦੇ ਮਾਲਕ ਨੇ। ਦੁਕਾਨਾਂ ਕਾਹਦੀਆਂ ਸੀਗੀਆਂ? ਆ ਪਰਚੂਨ ਜਿਹੜੀ ਆ ਦੁਕਾਨਾਂ ਇਹਨਾਂ ਨੇ ਅੱਛਾ। ਪਾਈਆਂ ਸੀਗੀਆਂ। ਗੱਲੇ ਵਗੈਰਾ ਦੀ? ਹਾਂਜੀ ਆ ਸੌਦੇ ਸੂਦੇ। ਆਹੋ। ਜਿਹੜੇ ਬਾਹਮਣੇ ਸਨ ਉਹ ਦੋਵੇਂ ਭਰਾ ਸਨ, ਉਹ ਮਠਿਆਈ ਦਾ ਕੰਮ ਅੱਛਾ ਕਰਦੇ। ਮਠਿਆਈ ਦਾ ਕੰਮ ਹਾਂਜੀ। ਠੀਕ ਹੈ। ਤੇ ਉਹ ਇੱਥੇ ਕਿੰਨੇ ਕੁ ਪਿੰਡ 'ਚ ਪਰਿਵਾਰ ਵਸਦੇ ਸੀਗੇ? ਕਿੰਨੇ ਘਰ ਸੀਗੇ ਕਹਿੰਦੇ? ਖੱਤਰੀਆਂ ਦੇ ਜਾਂਦੇ, ਸਿੱਖਾਂ ਦੇ, ਖੱਤਰੀਆਂ ਸਿੱਖਾਂ ਦੇ ਕਾਫੀ ਘਰ ਸੀ। ਅੱਛਾ ਉਹਨਾਂ ਨੂੰ ਜਾਣਦੇ ਹੋ ਕਿਸੇ ਨੂੰ? ਬੱਲੇ ਬੱਲੇ ਸਾਰਿਆਂ ਨੂੰ। ਅੱਛਾ ਦੱਸੋ ਜੀ। ਸੂਬੇਦਾਰ ਵਧਾਵਾ ਸਿੰਘ, ਵਧਾਵਾ ਸਿੰਘ ਹੋ ਗਿਆ ਜੀ। ਉਹਦੇ ਮੁੰਡੇ ਸੀ, ਇੱਕ ਨਾਂ ਗੁਲਜ਼ਾਰ ਸਿੰਘ ਸੀ, ਇੱਕ ਅੱਛਾ। ਨਾਂ ਵਧਾਵਾ ਹੈਗਾ ਸੀ ਯਾਰਾ ਸਿੰਘ। ਅੱਛਾ ਯਾਰਾ ਸਿੰਘ ਘੁਲਦਾ ਸੀ, ਅੱਛਾ ਜਿਹੜਾ ਗੁਲਜ਼ਾਰ ਸਿੰਘ ਆ ਵਾਈ ਵੀ ਕਰਾਉਂਦਾ ਸੀ। ਸੂਬੇਦਾਰ ਸਨ ਉਹ, ਚਾਹੋ ਪੰਜਾਂ ਮਰਬਿਆਂ ਦੇ ਮਾਲਕ ਸੀ ਇੱਥੇ। ਅੱਛਾ ਭਗਤ ਸਿੰਘ ਸੀ, ਭਗਤ ਸਿੰਘ ਹੋ ਗਿਆ ਜੀ। ਹਾਂਜੀ। ਫਿਰ ਸੁੰਦਰ ਲੰਬੜ ਸੀ, ਅੱਛਾ ਉਹਦੇ ਮੁੰਡੇ ਸਨ ਤਿੰਨ, ਇੱਕ ਇੱਥੇ ਗੋਲੀ ਮਾਰ ਕੇ ਮਰ ਗਿਆ ਸੀ ਆਪੇ। ਅੱਛਾ। ਲੱਖਣ, ਇੱਕ ਬਿੱਕਰ, ਇੱਕ ਸੁਗਾ। ਅੱਛਾ ਫਿਰ ਚੰਨਣ ਸਿੰਘ ਸੀ, ਠੀਕ ਹੋ ਗਿਆ। ਸਾਧਾ ਸਿੰਘ ਸੀ ਗਿਆ ਉਹਦਾ ਪਿਓ। ਤੇ ਇੱਧਰ ਹੈਗਾ ਸੀ ਮਾਈ ਮਾਲਾ, ਅੱਛਾ ਉਹਦਾ ਮੁੰਡਾ ਹੈਗਾ ਸੀ, ਉਹਦਾ ਨਾਮ ਸੀ ਥਾਣੇਦਾਰ ਸਰਦੂਲ ਸਿੰਘ। ਸਰਦੂਲ ਸਿੰਘ ਹੋ ਗਿਆ। ਚੰਨਣ ਸਿੰਘ ਹੂੰ ਉਹ ਮਾਈ ਪੱਡੀ ਦਾ ਵੱਜਦਾ ਸੀ। ਅੱਛਾ ਟਾਇਲ ਸਿੰਘ, ਟੈਲ ਸਿੰਘ ਹੋ ਗਿਆ। ਪਿੰਡ ਦਾ ਨੰਬਰਦਾਰ ਕੌਣ ਸੀ? ਚੌਧਰੀ? ਚੌਧਰੀ ਸਨ ਜੀ, ਇਹ ਸੂਬੇਦਾਰ ਹੈ। ਸੂਬੇਦਾਰ ਹੋਰੀ? ਸੂਬੇਦਾਰ ਚੌਧਰੀ ਸਨ। ਹੋਰ ਸਾਰੇ ਸਿੱਖਾਂ ਨੂੰ ਮੈਂ ਜਾਣਦਾ। ਉਹਨਾਂ ਦਾ ਅੱਛਾ। ਕੀ ਨਾਮ ਸੀ? ਵਧਾਵਾ ਸਿੰਘ। ਵਧਾਵਾ ਸਿੰਘ ਸੀ ਇੱਥੇ ਹਾਂਜੀ ਦਾ? ਉਹਦੇ ਨਾਲ ਵਧਾਵਾ ਸਿੰਘ ਸੀ। ਅੱਛਾ ਤੇ ਉਹਦੇ ਜਿਹੜੇ ਬੱਚੇ ਸੀ, ਇੱਕ ਨਾਲ ਗੁਲਜ਼ਾਰ ਸਿੰਘ ਸੀ, ਇੱਕ ਨਾਲ ਯਾਰਾ ਸਿੰਘ ਸੀ। ਬਰਾਦਰੀਆਂ ਕਿਹੜੀਆਂ ਕਿਹੜੀਆਂ ਰਹਿੰਦੀਆਂ ਸੀ ਇਸ ਪਿੰਡ ਦੇ ਵਿੱਚ? ਬਰਾਦਰੀ ਕੋਈ ਬਲਾਕੀ ਚੱਕਦੇ ਸਨ, ਕੋਈ ਆਪਣੇ ਗੁਰਦਾਸਪੁਰੀਏ, ਅੱਛਾ ਤੇ ਕੁਝ ਗੋਲ ਦੇ ਸਨ। ਉਹ ਆ ਸ਼ਕਰਗੜ੍ਹ ਤਹਿਸੀਲ ਹੈ, ਅੱਛਾ ਅੱਛਾ ਹਾਂ ਗੁਰਦਾਸਪੁਰੀ ਹੋ ਗਏ। ਗੁਰਦਾਸਪੁਰ ਦੀ। ਹੁਣ ਸ਼ੱਕਰਗੜ੍ਹ ਹੋ ਗਈ, ਪਹਿਲੇ ਤੇ ਗੁਰਦਾਸਪੁਰ ਹੀ ਸੀਗੇ। ਅੱਛਾ ਜਿਹੜੇ ਅਗਲੇ ਵਸਿੰਦੇ ਆ, ਅੱਛਾ ਦੋ ਆ ਨੇ, ਇੱਕ ਐ ਨੂੰ ਆ, ਇੱਕ ਨਹਿਰ ਵਾਲੇ ਆ, ਇੱਕ ਉਹ ਦਰਿਆ। ਇਸ ਤਰ੍ਹਾਂ ਨਾ ਇਹਨਾਂ ਦੇ 7 ਮਰਬੇ ਸੀ ਅੱਛਾ ਮੁਸਲਮਾਨਾਂ ਦੇ। ਅੱਛਾ ਬਾਕੀ ਸਾਰੇ ਮਰਬੇ ਜਿਹੜੇ ਨੇ ਨਾ 55 ਮਰਬੇ, ਹਾਂਜੀ ਇਹ ਸਿੱਖਾਂ ਦੇ ਸੀ। ਸਿੱਖਾਂ ਦੇ ਸੀ। ਠੀਕ ਹਾਂਜੀ। ਹੋ ਗਿਆ। ਤੇ ਵਰਤਾਅ ਠੀਕ ਸੀ ਭੈਣ ਭਰਾਵਾਂ ਵਾਂਗੂ, ਹੂੰ ਕੋਈ ਐਡੀ ਗੱਲ ਨਹੀਂ ਸੀ। ਹੂੰ ਉਧਰੋਂ ਉਧਰ ਹੀ ਬਰਾਦਰੀਆਂ ਹੀ ਸਨ ਇੱਕ ਕਿਸਮ ਦੀਆਂ। ਤੇ ਜਿਹੜੇ ਸੂਬੇਦਾਰ ਸੀ, ਸੁੰਦਰ ਸਿੰਘ ਲੰਬੜ ਸੀ, ਕਰਮ ਸਿੰਘ ਲੰਬੜ ਸੀ, ਉਹ ਪਰਾਂ ਉਹਦਾ ਨੁੱਕਰ ਤੇ ਘਰ ਆ। ਹੂੰ ਬਾਕੀ ਬਰਾਦਰੀਆਂ ਜਿਹੜੀਆਂ ਨੇ ਉਹ ਗਰੀਬ ਪਾਰਟੀ ਜਿਹੜੀ ਆ ਸੀਗੀਆਂ, ਹੂੰ ਇਹ ਕਾਫੀ ਸੀ ਇਸ ਪਿੰਡ 'ਚ, ਅੱਛਾ ਬਹੁਤ ਸੀ। ਸਹੀ। ਤੇ ਬਾਕੀ ਬੰਦੇ ਸਾਰੇ ਹੀ ਬੰਦੇ ਜੀ ਜਿਹੜੇ ਸਾਡੇ ਪਿੰਡ ਦੇ ਗੱਲ ਆ ਨਾ, ਉਹ ਅੱਲਾ ਦੀ ਰਹਿਮਤ ਨਾਲ ਜਿਸ ਤਰ੍ਹਾਂ ਭੈਣ ਭਰਾ ਮਿਲਦੇ ਆ ਨਾ, ਮਤਲਬ ਉਧਰੀ ਵਿਆਹ ਸ਼ਾਦੀਆਂ ਤੇ ਵੀ, ਤੇ ਆਪਸ ਵਿੱਚ ਮਤਲਬ ਉੱਠਣ ਬੈਠਣ ਹੈ ਸੀਗਾ ਬੜਾ ਕੇ ਹੂੰ ਵੇਖੋ ਜੀ ਉਹਨਾਂ 'ਚ ਇੰਨਾ ਤਾਵਨ ਕਰਦੇ ਸੀ ਨਾ ਇਹ ਮਾੜਿਆਂ ਬੰਦਿਆਂ ਦਾ। ਹੂੰ ਸੂਬੇਦਾਰ ਕੋਈ ਵੀ ਸੀ, ਜੇ ਘੋੜੀ ਤੇ ਚੜਿਆ ਆਉਂਦਿਆ ਨਾ ਕਿ ਸਾਈ ਦਾ ਜਵਾਈ ਵੀ, ਹੂੰ ਉਹਨਾਂ ਉੱਤਰ ਜਾਣਾ, ਆਖਣਾ ਤੁਸੀਂ ਚੜੋ, ਅੱਛਾ ਅੱਛਾ ਤੂੰ ਸਾਡੇ ਪਿੰਡ ਦਾ ਜਵਾਈ ਆ। ਹਾਂ ਫੇਰ ਆ ਦਿਨ ਦਿਹਾੜ ਆਉਂਦੇ, ਲੋਹੜੀ ਲਾ ਲਓ ਜੀ, ਉਰਾਂ ਪਰਾਂ ਲਾ ਲਓ, ਜਿੰਨੇ ਵਿਸਾਖੀ ਵੀ ਲਾ ਲਓ। ਆਹੋ ਜਿੰਨੇ ਵੀ ਉਹਨਾਂ ਦੇ ਦਿਨ ਸੀ, ਹੂੰ ਉਹ ਸਾਡੇ ਰੋਜੇ ਆਉਣੇ। ਹੂੰ ਮਾੜਿਆਂ ਘਰਾਂ ਨੂੰ ਆਖਣਾ ਸੂਬੇਦਾਰ ਨੇ, ਮਈਆਂ ਬੰਨੋ ਇੱਕ ਇੱਕ ਮੇਰੇ ਕੋਲੋਂ, ਹੂੰ ਤੇ ਆਟਾ ਦਾਣੇ ਲਾਓ ਮਣ ਮਣ, ਤੇ ਰੋਜੇ ਰੱਖੋ। ਅੱਛਾ। ਹਾਂਜੀ ਸਰਦਾਰ ਵੀਰ ਤੇ ਹਿੰਦੂ ਵੀਰ ਕਹਿੰਦੇ ਸੀ? ਹਾਂਜੀ ਸਰਦਾਰ ਤੇ ਹਿੰਦੂ ਵੀਰ ਕਹਿੰਦੇ ਸੀ ਇਦਾਂ? ਹਾਂਜੀ ਅੱਛਾ। ਜਦੋਂ 47 ਹੋਈ ਹੈ ਹਾਂਜੀ ਤੇ ਇੱਥੇ ਜਿਹੜੇ ਆਪਣਾ ਸਿੱਖ ਵੀਰ ਜਾਂ ਹਿੰਦੂ ਵੀਰ ਰਹਿੰਦੇ ਸੀ, ਜੀ। ਉਹਨਾਂ ਦਾ ਕੀ ਨੁਕਸਾਨ ਤੇ ਨਹੀਂ ਹੋਇਆ? ਬਹੁਤਾ ਸੁੱਖ ਸ਼ਾਂਤੀ ਨਾਲ ਚਲੇ ਗਏ ਸੀ ਜਾਂ ਉਦੋਂ ਕੀ ਹਾਲਾਤ ਬਣੇ ਸਨ? ਉਦੋਂ ਜੀ ਇਹ ਬਣੇ ਸਨ, ਹੂੰ ਕਿਸੇ ਨੇ ਸ਼ਰਾਰਤ ਕਰ ਦਿੱਤੀ ਸਾਡੇ ਪਿੰਡ 'ਚ, ਇੱਥੇ ਹੀ? ਇੱਥੇ ਹੀ। ਅੱਛਾ। ਬਲਕਿ ਮਾਮਾ ਹੀ ਸੀ ਸਾਡਾ, ਬਾਂਦਰ ਸੀ, ਹੂੰ ਉਹਨੇ ਸ਼ਰਾਰਤ ਕਿਤੇ ਕਰਤੀ। ਹੂੰ
ਇੱਥੇ ਚੌਰੀ ਜਸੇ ਚੜ ਗਏ। ਅੱਛਾ। ਆ 17 ਪਕੀਵਾਂ 72 ਇਧਰੋਂ ਜਸੇ ਆ ਗਏ ਜੀ, ਇਧਰੋਂ ਕਿਹਨਾਂ ਦੇ ਜਥੇ ਆਏ? ਸਿੱਖਾਂ ਦੇ। ਅੱਛਾ, ਸਿੱਖਾਂ ਦੇ ਜਥੇ ਆਏ। ਉਹ 80 ਵਾਲੇ ਰੋਕੀ ਜਾਣ ਵੀ ਉੱਥੇ ਕੋਈ ਗੱਲ ਨਹੀਂ। ਅੱਛਾ। ਆ 80 ਝਾਕਾ ਆਹੋ ਲਾਗੇ ਹੁਣੀ ਹੋ ਕੇ ਆਏ ਸੀ। ਇਹ ਰੋਕੀ ਜਾਣ, ਇਹਨਾਂ ਦਾ 6-7 ਬੋਰੀਆਂ ਮਿੱਠਾ ਵੀ ਲੱਗ ਗਿਆ ਵੀ ਉੱਥੇ ਤੇ ਗੱਲ ਕੋਈ ਨਹੀਂ। ਐਵੇਂ ਕਹਿ ਰਹੇ ਸ਼ਰਾਰਤ ਕਰ ਦਿੱਤੀ ਆ। ਸ਼ਰਾਰਤ ਕਾਦੀ ਹੋਈ? ਤੇ ਕੋਈ ਇਧਰੋਂ ਆ ਗਏ। ਇਹ ਸਿੱਖ ਜਿਹੜਾ ਸਕੂਲ ਸੀ ਹੁੰਦਾ 5ਵੀਂ ਦਾ। ਅੱਛਾ। ਇਹ ਸਿੱਖ ਜਿਹੜੇ ਨੇ ਇਹਨਾਂ ਨੇ ਇਹ ਗੱਲ ਕਹੀ, ਭਾਈ ਮੀਆਂ ਸਾਡਾ ਅਸੀਂ ਇਹਨਾਂ ਦਾ ਸ਼ਾਹ ਵੇਲਾ ਕਰ ਲੈਣਾ, ਅੱਛਾ, ਸਾਡਾ ਲੌਡਾ ਵੇਲਾ ਹੋ ਜਾਣਾ। ਠੀਕ ਹੋ। ਇੱਥੇ ਗੱਲ ਕੋਈ ਨਹੀਂ, ਤੁਸੀਂ ਕਿਉਂ ਇਹ ਰੌਲਾ ਪਾਇਆ? ਆ ਤੋੜ ਜੰਗਲੀਆਂ ਦਾ ਆਹੋ ਇਲਾਕਾ, ਇਧਰ 14 ਚੱਕ ਗੁਜਰਾਂ ਦੇ ਨੇ, ਅੱਛਾ, ਸ਼ਗਰ ਗੜੀਆਂ ਦੇ। ਇਹ ਜਿਹੜੇ ਲੋਕ ਨੇ ਇਹਨਾਂ ਨੇ ਲੌਡੇ ਨੂੰ ਸਾਨੂੰ ਪੈ ਜਾਣਾ ਜਦੋਂ ਐਸਾ ਇਹਨਾਂ ਨੂੰ ਕਤਲ ਵੱਢ ਕਰ ਛੱਡਿਆ। ਆਹੋ। ਤੇ ਸਕੂਲ 'ਚ ਇਕੱਠ ਹੋਇਆ, ਉਧਰੋਂ 90 ਵਾਲਾ ਜੈਲਦਾਰ ਸੀ ਮੁਸਲਮਾਨ, ਅੱਛਾ, ਉਹ ਆ ਗਿਆ। ਥਾਣੇਦਾਰ ਵੀ ਸੀ, ਕੋਈ ਬੰਦਾ ਸੀ ਤੁਹਾਡੇ ਵਰਗਾ ਰੱਬ ਦਾ ਪਿਆਰਾ ਛੜਕੇ ਜਾਂਦਾ। ਇਹ ਕੱਚੀ ਸੜਕ ਸੀ ਉਦੋਂ ਸਤਿਆਣੇ ਨੂੰ। ਆਹੋ। ਉਹ ਜਾਂਦਾ ਸੀ ਕਾਰ ਤੇ ਜਸਾ ਲੰਘਦਾ ਆਵੇ। ਉਹਨਾਂ ਪੁੱਛਿਆ ਭਾਈ ਕਿੱਥੇ ਚੱਲੇ ਹੋ? ਉਹਨਾਂ ਕਿਹਾ ਜੀ ਬਲਾਕੀ ਵਾਰ ਚੱਕ ਜਿਹੜਾ ਨਾ ਕਤਲ ਵੱਢ ਹੋ ਗਿਆ। ਅੱਛਾ। ਉਹਨਾਂ ਆਖਿਆ ਅੱਛਾ। ਉਹਨ ਕਾਰ ਉੱਥੋਂ ਮੋੜੀ ਇੱਥੇ ਆ ਗਿਆ। ਅੱਛਾ। ਇੱਥੇ ਕਾਰ ਤੇ ਉਹਦੇ ਕੋਲ ਅਸਲਾ ਸੀਗਾ। ਉਹਨਾਂ ਆਖਿਆ ਉਹ ਸਿੱਖੋ ਭਰਾਓ, ਮੁਸਲਮਾਨ ਸੀ। ਬੁੱਢੀਆਂ ਬੱਚਿਆਂ ਦਾ ਕੀ ਮਾਰਨਾ, ਮੈਦਾਨ 'ਚ ਹੋ ਜਾਓ ਜਿਹਨੂੰ ਅੱਲਾ ਦੇ। ਉਦੋਂ ਜੀ ਰਫਲ ਲੰਬੜ ਕੋ ਸੀ, ਕਿਸੇ ਕੋ ਇੰਨੀ ਵੀ ਨਹੀਂ ਸੀ। ਅੱਛਾ। ਉਹ ਚੌਧਰੀ ਹੁਣ ਸਾਰੇ ਬੰਦੇ ਨੱਸ ਨੁੱਸ ਗਏ। ਉਹਨਾਂ ਆਖਿਆ ਇੱਥੇ ਤੇ ਗੱਲ ਹੀ ਕੋਈ ਨਹੀਂ ਗੀ, ਕੋਈ ਗੱਲ ਨਾ ਹੋਈ। ਚੌਧਰੀ ਰਾਜੀਨਾਮਾ ਹੋ ਗਿਆ, ਮੁੜ ਗਏ ਜਸੇ। ਇਹ ਜੰਗਲੀ ਜੋ ਪਏ ਆ ਦੁਪਹਿਰਾਂ ਨੂੰ, ਇਹ ਘੋੜੀਆਂ ਦੇ ਉੱਤੇ ਸੂਆ ਕਾਲਾ ਹੋ ਗਿਆ। ਘੋੜੀਆਂ ਹੀ ਘੋੜੀਆਂ। ਇਹਨਾਂ ਫਿਰ ਆਖਿਆ ਤੁਸੀਂ ਇਹਨਾਂ ਨੂੰ ਰੱਖੋ। ਅੱਛਾ। ਫਿਰ ਇੱਥੋਂ ਮੁਸਲਮਾਨ ਘੋੜੀਆਂ ਤੇ ਚੜੇ। ਅੱਛਾ। ਇਹਨਾਂ ਨੂੰ ਆਖਿਆ ਵੀ ਉੱਥੇ ਤੇ ਗੱਲ ਹੀ ਕੋਈ ਨਹੀਂ, ਕੀ ਤੁਸੀਂ ਇਹ ਤਮਾਸ਼ਾ ਬਣਾ ਲਿਆ? ਇੰਨੀ ਕੁ ਗੱਲ ਹੋਈ। ਮੁੜ ਕੇ ਜਿਸ ਵੇਲੇ ਗਏ ਨੇ, ਅੱਛਾ, ਯਕੀਨ ਕਰਿਓ ਅੱਛਾ, ਬਿਲਕੁਲ ਜੱਫੀਆਂ ਪਾ ਗਏ। ਅੱਛਾ। ਹੁਣ ਇੱਥੋਂ ਗੱਡੇ ਲੱਦ ਕੇ ਖੜੇ ਆ ਉਹਨਾਂ ਨੇ। ਅੱਛਾ। ਜਿਹੜਾ ਦਾਣੇ ਦੂਣੇ ਸੀ, ਉਹ ਕੋਈ ਬੰਦੇ ਜਿਹੜੇ ਤਗੜੇ ਸੀ ਉਹਨਾਂ ਨੇ ਬਲੇਟ ਵੀ ਲੁੱਟ ਲਏ, ਕੁਝ ਆਪ ਦੇ ਗਏ ਉਹ। ਅੱਛਾ। ਕੋਈ ਵੇਲਣੇ ਸੀ, ਆ ਵੱਡਾ ਖੂਹ ਚੌਂਕ ਚ ਹੁੰਦਾ ਸੀ, ਬੜਾ ਵੱਡਾ ਖੂਹ। ਅੱਛਾ। ਉਸ ਖੂਹ ਦੇ ਵਿੱਚ ਉਹਨਾਂ ਨੇ ਵੇਲਣੇ ਮੂਲਣੇ ਵੀ ਸੁੱਟੇ। ਅੱਛਾ। ਕਿਸੇ ਦਾ ਦਾ ਲੱਗਾ, ਉਹ ਕੋਈ ਇਕੱਠੇ ਵੀ ਕਰ ਲਏ। ਉਹ ਪੁਲਿਸ ਲਿਆਣ ਕੇ ਲਲਾਮੀ ਬੋਲ ਦਿੱਤੀ ਜਦੋਂ ਚਲੇ ਗਏ। ਅੱਛਾ। ਕੋਈ ਮੰਜੀਆਂ ਮੁੰਜੀਆਂ ਕਿਸੇ ਗਰੀਬ ਨੇ ਵੀ ਕੋਈ ਲੈਣ ਦੀ ਚੌਕੇ, ਜਿਹਦਾ ਦਾ ਲੱਗਾ ਉਹ ਲੈ ਆਏ। ਅੱਛਾ। ਐਦਾਂ ਦਾ ਵਾਕਿਆ ਉਹ ਹੋਇਆ ਸੀ। ਇੱਥੋਂ ਰੱਤੀ ਰਤਾ 72 ਤੋਂ ਪਰਲੇ ਪਾਸੇ। ਅੱਛਾ। ਉੱਥੇ ਜਾ ਕੇ ਇਹਨਾਂ ਦਾ ਪਹਿਲਾ ਕੈਂਪ ਲੱਗਾ ਸਾਰਿਆਂ ਦਾ। ਅੱਛਾ। ਇਹ ਲੱਤਾ ਹੀ ਸੀ ਸਿੱਖਾਂ ਦਾ। ਅੱਛਾ। 84 ਚ ਵੀ ਥੋੜੇ ਘਰ ਸੀ ਮੁਸਲਮਾਨਾਂ ਦੇ, ਲੱਲੀਆਂ ਦੇ 2-3। ਹਾਂ। 80 ਚ ਸਾਈਆਂ ਮਰਾਸੀਆਂ ਦਾ ਘਰ ਸੀ ਇੱਕ, ਹੋਰ ਕੋਈ ਨਹੀਂ ਸੀ। ਅੱਛਾ। ਤੇ ਸਾਡੇ ਪਿੰਡ ਕਾਫੀ ਘਰ ਸੀ, ਜਾਣੀ ਨਾ ਉਹ ਬੰਦਿਆਂ ਦੇ ਲਿਹਾਜ਼ ਨਾਲ ਸਾਡੇ ਅੱਧੇ ਬੰਦੇ ਸੀ ਇੱਥੇ। ਅੱਛਾ। ਅੱਛਾ। ਤੇ ਜ਼ਮੀਨ ਦੇ ਲਿਹਾਜ਼ ਨਾਲ ਉਹ ਬਹੁਤ ਹੀ ਤਗੜੇ ਸੀ। ਹਾਂਜੀ, ਕਿ ਉਹਨਾਂ ਨੂੰ ਜ਼ਮੀਨਾਂ ਸੀ। ਜਿਹੜੀ ਆ ਮਾੜੀ ਪਾਰਟੀ ਸੀ ਨਾ, ਇਹਨਾਂ ਜਵਾਨ ਸਰਦਾਰ ਜੀ ਜਵਾਨ ਉਹ ਬੇਬਾਜ਼ ਸੀ। ਅੱਛਾ। ਖੁੱਲਾ ਘਿਓ ਖਾਣਾ। ਆਹੋ। ਤੇ ਯਕੀਨ ਕਰਿਓ ਜਦੋਂ ਲੋਹੜੀ ਆਉਣੀ ਨਾ, ਤੇ ਉਹਨਾਂ ਨੇ ਢੱਗੇ ਵੇਲਣੇ ਜੋ ਦੇਣੇ। ਅੱਛਾ। ਤੇ ਅਗਲੇ ਬੰਨੇ ਚੌਰੀ ਟੋਕੇ ਉਹਨਾਂ ਨੇ ਕਮਾਦ ਦੇ ਟੱਕਾਂਗੇ ਸੁੱਟ ਆਉਣੇ ਤੇ ਅੱਛਾ। ਪਿੰਡ 'ਚ ਪੀਪਾ ਖੜਕਾ ਦੇਣਾ। ਸਾਡੇ ਮਰਬੇ ਰੋ ਲਿਆਉਣੀਆਂ, ਤੁਸੀਂ ਸਾਡਿਓ ਲਿਆਉਣੀਆਂ। ਅੱਛਾ। ਇਕਬਾਲ ਸਿੰਘ ਸੀ, ਉਹ 90 ਵਾਲਾ ਰੱਖੜ ਵੱਜਦਾ ਸੀ। ਅੱਛਾ। ਉਧਰ ਮਰਬਾ ਸੀ, ਬਹੁਤੇ ਲੋਕ ਉੱਥੇ ਜਾਂਦੇ ਸੀ, ਭਾਵੇਂ ਦੂਰ ਵੀ ਸੀ। ਅੱਛਾ। ਤੇ ਲੈ ਆਉਣੀ ਚੌਲ ਘਰੋਂ ਨਾ ਦੇਣੇ। ਵਾਹ। ਹਾਂਜੀ, ਭਈ ਆ ਜਿਹੜੀ ਆਂਦੇ ਨੇ ਪੋਹ ਦੀ ਤੇ ਮਾਂ ਖਾਦੀ। ਅੱਛਾ। ਪਹਿਲੋਂ ਆਉਂਦਾ ਸੀ ਨਾ ਮਹੀਨਾ ਮਾਘ ਦਾ, ਪੋਹ ਦਾ। ਫਿਰ ਰਹਿਣ ਲੈਣੀ ਰਾਤ ਨੂੰ ਤੇ ਦਿਨੇ ਆਖਣਾ ਪੋਹ ਦੀ ਤੇ ਮਾਂ ਖਾ। ਯਾਨੀ ਸਾਡੇ ਨਾਲ ਉਹਨਾਂ ਦਾ ਜੀ ਬੜਾ। ਮੇਰਾ ਬਾਪ ਜਾਨ ਮੁਹੰਮਦ ਸੀ, ਉਹ ਸੂਬੇਦਾਰ ਦੇ ਨਾਲ ਸੀ, 8 ਬੰਦੇ ਸੀ ਉਹਦੇ ਨਾਲ। ਅੱਛਾ। ਉਹਦੇ ਯਾਨੀ ਭਰਾ ਹੀ ਬਣਿਆ ਸੀ। ਅੱਛਾ। ਤੇ ਉਹ ਉਹਦੀ ਧੀ ਸੀ ਦਲੀਪ ਕੌਰ ਇੱਕ। ਅੱਛਾ। ਆ ਇੱਥੇ 84 ਆ ਨਾਲ ਹੀ ਲੱਗਦੀ। ਅੱਛਾ। 5 ਮਰਬੇ।
ਉੱਥੇ ਵਿਆਹੀ ਸੀ। ਅੱਛਾ ਉਸ ਕੁੜੀ ਦਾ ਕਰ ਗਿਆ, ਕੁੜੀ ਉਹ ਦਨਾ ਕੁੜੀ ਸੀ, ਪਰਿਆ ਦੀ ਸੀ, ਗੱਲ ਜਿਹੜੀ ਉਹ ਕਰ ਦਿੰਦੀ ਸੀ ਨਾ, ਕੋਈ ਨਹੀਂ ਸੀ ਮੋੜਦਾ। ਦਲੀਪ ਕੌਰ। ਦਲੀਪ ਕੌਰ। ਅੱਛਾ ਉਹ ਇੱਥੋਂ ਉਹਨੇ ਕਰਕੇ ਆਇਆ ਤੇ ਮੇਰੇ ਪਿਓ ਨੂੰ ਆਂਦਾ ਜਾਨ ਮਮਦਾ, ਹੂੰ ਮੀਆਂ ਜਾਨ ਮਮਦਾ, ਮੈਂ ਦਲੀਪ ਕੌਰ ਦਾ ਘਰ ਆਇਆ 84। ਹੂੰ ਉਹਨਾਂ ਆਖਿਆ ਸਰਦਾਰ ਜੀ ਘਰ ਤੇ ਤੁਸੀਂ ਦਿੱਤਾ, ਅੱਛਾ ਪਰ ਉਹ ਬੰਦੇ ਤਗੜੇ ਆ। ਅੱਛਾ ਉਹ ਆਂਦਾ ਮੇਰੇ ਇੰਨੇ ਮਰਬੇ ਆ, ਮੀਆਂ ਜਾਨ ਮਮਦਾ ਰੂੜੀ ਗੱਲ ਕਿਉਂ ਕੀਤੀ ਤੂੰ? ਅੱਛਾ ਉਹ ਆਂਦਾ ਸਰਦਾਰ ਜੀ ਉਹ ਨੌਕਰ ਨੇ। ਹੂੰ ਉਹੀ ਗੱਲ ਹੋਈ ਜੀ, ਕਰ ਦਿੱਤੀ। ਉਹ ਵਿਆਹ ਕੇ ਲੈ ਗਏ। ਹੂੰ ਜਦੋਂ ਲਾ ਕੇ ਸਾਰੇ ਪਿੰਡ 'ਚੋਂ ਰੋਟੀ ਡੱਕ ਦਿੱਤੀ ਅੱਛਾ ਸੂਬੇਦਾਰ ਨੇ। ਕੋਈ ਈਸਾਈ ਨਹੀਂ ਵੇਖਿਆ, ਕੋਈ ਮੁਸਲਮਾਨ ਨਹੀਂ ਵੇਖਿਆ, ਕੋਈ ਸਿੱਖ ਨਹੀਂ, ਸਾਰੇ ਪਿੰਡ ਦੀ ਰੋਟੀ। ਉਹ ਜਿਸ ਵੇਲੇ ਇਸ ਤਰ੍ਹਾਂ ਉਹ ਦਾਜ ਹੁੰਦਾ ਸੀ ਜੀ ਹਾਂ। ਦੇਣਾ, ਉਹ ਖਿਲਾ ਰਿਹਾ 2 ਉਂਗਲਾਂ ਜਹਾਤਾ ਸੀ। ਅੱਛਾ ਆ ਸਾਡੇ ਗਵਾਂਢ ਮਰਾਸੀ ਸੀ, ਸ਼ੇਰ ਇਹਦਾ ਪਿਓ ਸੀ, ਉਹਦੇ ਨਾਲ ਜੰਗੀ ਸੀ। ਅੱਛਾ ਉਹ ਖੱਟ ਹੋਕਦਾ ਸੀ, ਹੂੰ ਫਲਾਣੀ ਚੀਜ਼ ਸਰਦਾਰ ਨੇ ਧੀ ਨੂੰ ਸਵਾ ਤਾਨ, ਅੱਛਾ ਫਲਾਣੀ ਚੀਜ਼ ਇਹਨੇ 1000 ਰੁਪਈਆ ਮੰਜੀ ਤੇ ਰੱਖਿਆ ਸੀ। ਹੂੰ ਉਦੋਂ 1000 ਰੁਪਈਏ ਦਾ ਮਰਬਾ ਵੀ ਆ ਜਾਂਦਾ ਸੀ। ਆਹ, ਉਹ ਪਹਿਲੋਂ ਤੇ ਮੁੰਡਾ ਸਣੇ ਬੂਟੀ ਉਹ ਮੰਜਿਆਂ ਤੋਂ ਲੰਘਦਾ ਉੱਥੇ ਚਲਾ ਗਿਆ। ਅੱਛਾ ਮੁੜ ਕੇ ਉਹ ਆਂਦਾ ਵੀ ਆ ਕੀ ਰੱਖਿਆ ਆ ਕੇ ਹੂੰ 1000 ਰੁਪਈਏ। ਪੈਸੇ ਮਾਰ। ਉਹ ਜੰਗੀ ਬੋਲਿਆ ਬਰਾਸੀ, ਆਂਦਾ ਜੀ ਸਰਦਾਰ ਨੇ ਜਵਾਈ ਨੂੰ ਸਵਾ ਤਾਨ ਕੀਤਾ 1000 ਰੁਪਈਆ। ਹੂੰ ਹੁਣ ਆਖਿਆ ਇਹੋ ਜਿਹੇ ਨੋਟ ਤੇ ਥੱਲੇ ਵੀ ਛਪਦੇ ਹੁੰਦੇ ਆ। ਅੱਛਾ ਉਹ ਦੜ ਕਰਕੇ ਜਾ ਬੜਾ ਜਵਾਨ ਸੀ ਆ ਕੋਠੇ ਜਿੱਡਾ। ਅੱਛਾ ਤੇ ਉਹ ਮੇਰਾ ਲਾਗੇ ਖਲੋਤਾ ਨਾ ਕਿ ਸਰਦਾਰ ਜੀ ਹੌਸਲਾ ਕਰੋ, ਤੁਹਾਨੂੰ ਮੈਂ ਆਖਿਆ ਸੀ ਨਾ। ਹੂੰ ਉਹ ਦੋਵੇਂ ਭਰਾ 1400 ਲੈਂਦੇ ਸੀ, ਅੱਛਾ ਹਜਾਜਾਂ ਦੇ ਮਹਿਕਮੇ ਸੀ, ਤੇ ਇਹ ਪਿਲਸੀਆਂ ਦਾ ਪਿੰਡ ਆ। ਅੱਛਾ ਇੱਥੇ 2-2 ਮਰਬੇ ਹਰ ਬੰਦੇ ਨੂੰ ਸੀ। ਅੱਛਾ ਅੱਛਾ ਹੋਈ ਬੀਤੀ ਗੱਲ ਜੀ, ਵਿਆਹ ਕੇ ਚਲੇ ਗਏ। ਉਹ 8-10 ਦਿਨ ਰਹੇ, ਨੌਕਰੀ ਤੇ ਜਾਣਾ ਸੀ, ਚਲੇ ਗਏ। ਹੂੰ 6 ਮਹੀਨੇ ਹੋਏ ਤੇ ਕਿਸੇ ਸ਼ਰੀਕ ਨੇ ਨਾ ਵੇੜੇ 'ਚ ਟਾਈਮ ਮਰਵਾਤੀ। ਅੱਛਾ ਤੇ ਮਰਵਾਤੀ। ਉਹਦਾ ਮਾਂ ਪਿਓ ਵੀ ਸੀ ਇੱਥੇ, ਪਰਾਂ ਰੱਖੋ ਕਾ, ਹੂੰ ਤੇ ਮਾਂ ਪਿਓ ਵੀ ਸਨ, ਅੱਛਾ ਸਾਰੇ ਸਨ। ਕਿਸੇ ਨੇ ਸ਼ਰਾਰਤ ਕਰ ਦਿੱਤੀ ਅੱਛਾ ਉੱਥੇ ਜੀ। ਉਹ ਹੁਣ ਤੇ ਫੋਨ ਜਾਂਦੇ, ਉਦੋਂ ਤਾਰ ਆਉਂਦੇ ਹੁੰਦੇ ਸੀ। ਅੱਛਾ ਬਤਾ। ਤਾਰ ਗਈ, ਉਹਨਾਂ ਨੂੰ ਸੱਦਿਆ, ਉਹਨਾਂ ਨੇ ਆਣ ਕੇ ਪੁੱਛ ਪ੍ਰਤੀਤ ਕੀਤੀ, ਹੂੰ ਬੰਦਾ ਲੱਭ ਲਿਆ, ਗੋਲੀ ਮਾਰੀ, ਬੰਦਾ ਮਾਰਤਾ। ਅੱਛਾ ਜਦੋਂ ਬੰਦਾ ਮਾਰਤਾ ਤੇ ਹੈ ਬਰਾਦਰੀ ਦਾ ਹੀ ਸੀ ਉਹਨਾਂ ਦਾ। ਅੱਛਾ ਜੀ। ਉਹ ਜਦੋਂ ਬੰਦਾ ਮਾਰਤਾ, ਫੜੇ ਤੇ ਜਾਣਾ ਸੀ ਭਾਵੇਂ ਜੀ, ਨੌਕਰੀ ਆਹੋ। ਸਨ। ਹੂੰ ਫੜੇ ਗਏ। ਅੱਛਾ ਜਦੋਂ ਫੜੇ ਗਏ ਤੇ 3 ਮਹੀਨੇ ਉਹ ਰਹੇ ਜੇਲ੍ਹ 'ਚ। ਅੱਛਾ 3 ਮਹੀਨਿਆਂ ਬਾਅਦ ਰੋਜ਼ ਸੂਬੇਦਾਰ ਨੇ 20 ਰੁਪਏ ਦਰੋਗੇ ਨੂੰ ਦੇਣੇ ਹੂੰ, ਤੇ ਰੋਟੀ ਘਰ ਦੀ ਮਨਜ਼ੂਰ ਕਰਵਾਈ। ਅੱਛਾ ਜੇਲ੍ਹ ਦਾ ਦਰੋਗਾ ਨਹੀਂ ਹੁੰਦਾ, ਹਾਂ ਉਹਨੂੰ, ਤੇ ਰੋਟੀ ਘਰ ਦੀ ਮਨਜ਼ੂਰ ਕਰਵਾ ਲਈ। 3 ਮਹੀਨੇ ਛੁੱਟ ਕੇ ਬਰੀ ਹੋ ਗਏ। ਉਹਨਾਂ ਨੂੰ ਉਸ ਵਕਤ ਚੌਧਰੀ ਇਦਾਂ ਹੀ ਸੀ। ਹਾਂਜੀ ਤੇ ਫਿਰ ਮੇਰਾ ਪਿਓ ਆਂਦਾ ਸਰਦਾਰ ਜੀ, ਹੂੰ ਜਿਹੜੀ ਮੈਂ ਗੱਲ ਆਖੀ ਸੀ, ਬੜਾ ਦਿਨਾ ਸੀ ਮੇਰਾ ਬਾਪ ਵੀ। ਹੂੰ, ਉਹਨਾਂ ਆਖਿਆ ਮੈਂ ਝੂਠ ਤੇ ਨਹੀਂ ਮਾਰਿਆ, ਉਦੋਂ ਪੈਸਿਆਂ ਦੀ ਕਮੀ ਸੀ। ਹੂੰ ਉਹ ਨੌਕਰ ਸਨ, ਹੂੰ। ਜ਼ਮੀਨਾਂ ਨੂੰ ਕੌਣ ਪੁੱਛਦਾ ਸੀ ਸਰਦਾਰ ਹਾਂ ਜੀ? ਉਦੋਂ ਹੀ ਪਿੰਡ ਦੇ ਵਿੱਚ ਗੁਰਦੁਆਰਾ ਹੈ ਸੀ। 2 ਗੁਰਦੁਆਰੇ ਸੀਗੇ। ਕਿਹੜੀ ਜਗ੍ਹਾ ਉੱਪਰ? ਇੱਕ ਤੇ ਆ ਪਿੰਡ ਦਾ ਵਿਚਕਾਰ ਚੌਂਕ ਆ, ਇਹਦੇ ਨਾਲ ਜਿੱਥੇ ਹੂੰ। ਦੁਕਾਨ ਐਸ ਉਹ ਖੱਬੇ ਹੱਥ ਆਇਆ। ਅੱਛਾ। 2-4 ਘਰ ਵਸਦੇ ਨੇ ਉੱਥੇ। ਅੱਛਾ ਇੱਕ ਸਿੱਧੇ ਬਾਜ਼ਾਰ ਆਉਂ ਜਾਈਏ ਨਾ, ਹੂੰ ਹੂੰ ਤੇ ਅਗਲੇ ਬੰਨੇ ਉਹ ਸਾਰਾ ਹੀ ਗੁਰਦੁਆਰਾ, ਉਹ ਵੱਡਾ ਗੁਰਦੁਆਰਾ ਸੀ, ਇਹ ਛੋਟਾ ਸੀ। ਅੱਛਾ ਅੱਛਾ ਇਹ ਉਦੋਂ ਕੱਚਾ ਹੀ ਸੀ, ਉਹਦੇ ਚ ਪੱਕੇ ਮਕਾਨ ਸੀ, ਅੱਛਾ ਵਣਾਂ ਦੇ ਤੋੜੇ ਪਾਏ ਹੁੰਦੇ ਸੀ। ਉਦੋਂ ਕੌਣ ਸਨ ਜੀ, ਅੱਛਾ, ਇਦਾਂ ਦੇ ਸਨ ਕੰਮ। ਹੂੰ ਹੂੰ